ਮਸੀਹ ਯਸੂ ਵਿੱਚ ਤੁਹਾਡੀ ਸਲਾਮਤੀ ਹੋਵੇ। ਤੇ ਅਸੀਂ ਤੁਹਾਨੂੰ ਯਸੂ ਦੀ ਜ਼ਿੰਦਗੀ ਅਤਵਾਰ ਦਾ ਬਾਈਬਲ ਸਟੱਡੀ ਪ੍ਰੋਗਰਾਮ ਪੰਜਾਬੀ ਬਜ਼ਰੀਆ JCDC ਪ੍ਰੋਡਕਸ਼ਨ ਵਿੱਚ ਖੁਸ਼ ਆਮਦੇਦ ਕਹਿੰਦੇ ਆ। ਤੇ ਅਸੀਂ ਸਿਲਸਿਲਾਵਾਰ ਜਿਹੜਾ ਸ਼ੁਰੂ ਕੀਤਾ ਹੋਇਆ ਹੈ ਮਕਾਸ਼ਵਾਂ ਦੀ ਕਿਤਾਬ ਉਹਦਾ 22 ਬਾਬ ਦੇ ਵਿੱਚੋਂ ਅਸੀਂ ਉਸੇ ਨੂੰ ਜਾਰੀ ਰੱਖਦਿਆਂ ਹੋਇਆਂ ਹੁਣ ਅਸੀਂ ਮਕਾਸ਼ਵਾ 22 ਬਾਬ ਉਹਦੀ 15 ਆਇਤ ਵਿੱਚੋਂ ਆਖਰੀ ਹਿੱਸੇ 'ਚ ਸੁਣਾਂਗੇ ਤੇ ਸਮਝਾਂਗੇ। ਲਿਖਿਆ ਤੇ ਝੂਠੀ ਗੱਲ ਦਾ ਹਰ ਇੱਕ ਪਸੰਦ ਕਰਨ ਤੇ ਘੜਨ ਵਾਲਾ ਬਾਹਰ ਰਵੇਗਾ। ਯਾਨੀ ਖੁਦਾ ਦੀ ਬਾਦਸ਼ਾਹੀ 'ਚ ਇਹ ਨਹੀਂ ਜਾ ਸਕਦਾ। ਅਸੀਂ ਝੂਠ ਦੇ ਬਾਰੇ ਦੱਸਿਆ ਸੀ ਕਿ ਝੂਠੇ ਵੀ ਖੁਦਾ ਦੀ ਬਾਦਸ਼ਾਹੀ 'ਚ ਨਹੀਂ ਜਾ ਸਕਦੇ। ਲੇਕਿਨ ਇੱਥੇ ਦੋ ਨੇ, ਜ਼ਰਾ ਮੇਰੀ ਗੱਲ ਨੂੰ ਸਮਝ ਲਓ, ਦੋ ਨੇ। ਝੂਠੀ ਗੱਲ ਦਾ ਹਰ ਇੱਕ ਪਸੰਦ ਕਰਨ ਵਾਲਾ ਤੇ ਘੜਨ ਵਾਲਾ ਦੋਵੇਂ ਹੀ ਬਾਹਰ ਰਹਿਣਗੇ। ਜਿਹੜੇ ਝੂਠੀ ਗੱਲ ਪਸੰਦ ਕਰਦੇ ਨੇ, ਵਾਹ 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 ਮਜ਼ਾ ਆ ਗਿਆ, ਤੇ ਗੱਲ ਝੂਠੀ ਹੈ। ਕਈ ਝੂਠ ਨੂੰ ਬੜਾ ਪਸੰਦ ਕਰਦੇ ਨੇ। ਮੈਂ ਪਿਛਲੇ ਸਟੱਡੀ ਪ੍ਰੋਗਰਾਮ ਦੇ ਵਿੱਚ ਦੱਸਿਆ ਸੀ ਕਿ ਝੂਠ ਕਿੰਨੇ ਤਰੀਕੇ ਨਾਲ ਬੋਲਿਆ ਜਾਂਦਾ ਹੈ। ਅਸੀਂ ਜ਼ਬਾਨ ਨਾਲ ਵੀ ਝੂਠ ਬੋਲਦੇ ਆ ਤੇ ਇਸ਼ਾਰੇ ਨਾਲ ਵੀ ਝੂਠ ਬੋਲਦੇ ਆ ਤੇ ਖਾਮੋਸ਼ ਰਹਿ ਕੇ ਵੀ ਝੂਠ ਬੋਲਦੇ ਆ। ਤੇ ਇੱਥੇ ਬੋਲਣ ਦਾ ਜ਼ਿਕਰ ਹੈ, ਪਸੰਦ ਕਰਨ ਵਾਲਾ, ਇਸ਼ਾਰੇ ਨਾਲ ਵੀ ਪਸੰਦ ਕੀਤਾ ਜਾਂਦਾ ਹੈ। ਲਿਖਿਆ ਕਿ ਜਿਹੜਾ ਝੂਠ ਨੂੰ ਪਸੰਦ ਕਰਦਾ ਹੈ, ਝੂਠੇ ਇਲਜ਼ਾਮ ਲਗਾ ਦੇਣਾ, ਆਖਣਾ ਵੇਖ ਇਹ ਲੱਗਾ ਨਾ ਕਿੱਡਾ ਹੋਇਆ। ਉਹ ਭਾਈ ਦੋਵੇਂ ਤਰ੍ਹਾਂ ਦੇ ਲੋਕ ਫਸਣਗੇ, ਝੂਠ ਨੂੰ ਪਸੰਦ ਕਰਨ ਵਾਲੇ ਤੇ ਘੜਨ ਵਾਲੇ ਵੀ। ਗਲਤ ਇਲਜ਼ਾਮ ਲਾਉਣ ਵਾਲਾ ਤੇ ਗੱਲ ਬਣਾ ਕੇ ਪੇਸ਼ ਕਰਨ ਵਾਲਾ ਘੜਨ ਵਾਲਾ, ਝੂਠੀ ਗੱਲ ਬਣਾ ਕੇ ਘੜਨ ਵਾਲਾ। ਗੱਲ ਹੈ ਨਹੀਂ, ਐਵੇਂ ਬਣਾ ਦਿੱਤੀ ਹੈ। ਤੇ ਇਹ ਝੂਠ ਦੇ ਜ਼ਿਮਰੇ ਚ ਆਉਂਦੇ ਨੇ। ਤੇ ਬਾਈਬਲ ਇਹ ਵੀ ਕਹਿੰਦੀ ਹੈ सब झूठों का हिस्सा आग और गंधक से जलने वाली झील में होगा। अग दी भट्ठी इंतजार कर रही है, जिन्ने झूठे ने लै आओ। ते मैं अपने मुसलमान भरावां नूं भी कहना वा कि कुरान विच दर्ज है, कुरान च लिखिया होया है कि झूठे अल्लाह ताला नूं पसंद नहीं है। ਝੂਠਿਆਂ ਤੇ ਅੱਲਾਹ ਤਾਲਾ ਦੀ ਲਾਨਤ ਹੈ। ਮੈਂ ਅੱਜ ਸਾਰੇ ਇਨਸਾਨਾਂ ਨੂੰ ਦੱਸਣਾ ਚਾਹਨਾ ਵਾਂ ਕਿ ਜੇ ਕੁਰਾਨ ਕਹਿੰਦਾ ਹੈ ਕਿ ਝੂਠਿਆਂ ਤੇ ਖੁਦਾ ਦੀ ਲਾਨਤ ਹੈ, ਤੇ ਬਾਈਬਲ ਦੱਸਦੀ ਏ, ਅੰਜੀਲ ਦੱਸਦੀ ਏ ਕਿ ਝੂਠੀ ਗੱਲ ਪਸੰਦ ਕਰਨ ਵਾਲਾ ਤੇ ਘੜਨ ਵਾਲਾ ਦੋਵੇਂ ਬਾਹਰ ਰਹਿਣਗੇ। ਦੋਵੇਂ ਖੁਦਾ ਦੀ ਬਾਦਸ਼ਾਹੀ ਨਹੀਂ ਜਾ ਸਕਦੇ, ਦੋਵੇਂ ਜੰਨਤ 'ਚ ਨਹੀਂ ਜਾ ਸਕਦੇ। ਤੇ ਮਤਲਬ ਤੇ ਕੀ ਹੈ, ਲਾਨਤੀ ਖੁਦਾ ਦੀ ਬਾਦਸ਼ਾਹੀ 'ਚ ਨਹੀਂ ਜਾ ਸਕਦੇ, ਜੰਨਤ 'ਚ ਨਹੀਂ ਜਾ ਸਕਦੇ। ਤੇ ਅਸੀਂ ਆਪਣੀ ਜ਼ਿੰਦਗੀ ਨੂੰ ਬਦਲਦੇ ਕਿਉਂ ਨਹੀਂ? ਨਾ ਤੇ ਝੂਠੀ ਗੱਲ ਪਸੰਦ ਕਰੀਏ ਤੇ ਨਾ ਆਪਣੀ ਜ਼ਬਾਨ ਤੋਂ ਬੋਲੀਏ। ਕਮ ਸੇ ਕਮ ਇੱਥੇ ਤੇ ਜਿਹੜਾ ਦੁੱਖ ਸਹਿਣ ਡਏ ਆ, ਅਗਲੀ ਜ਼ਿੰਦਗੀ ਦੇ ਵਿੱਚ ਅੱਗ ਦੀ ਭੱਠੀ ਤੋਂ ਤੇ ਬਚੀਏ। ਕਿਉਂ ਨਹੀਂ ਫਿਕਰ ਕਰਦੇ? ਕਿਉਂ ਨਹੀਂ ਗੌਰ ਕਰਦੇ? ਕਿਉਂ ਝੂਠੀਆਂ ਗੱਲਾਂ ਪਸੰਦ ਕਰਦੇ? ਉਹ ਡਰਾਮਾ ਵੀ ਤੇ ਝੂਠੀ ਗੱਲ ਹੈ। ਤੁਸੀਂ ਡਰਾਮੇ ਵੇਖਦੇ ਹੋ, ਉਹ ਕਦੋਂ ਸੱਚੀ ਗੱਲ ਹੁੰਦੀ ਹੈ? ਝੂਠੀ ਹੁੰਦੀ ਹੈ, ਉਹ ਘੜ ਕੇ ਰੱਖੀ ਹੁੰਦੀ ਹੈ। ਹੁਣ ਉਹਨੂੰ ਪਸੰਦ ਕਰਦੇ ਨੇ, ਫਲਾਂ ਵਾਹ ਵਾਹ ਫਲਾਂ ਡਰਾਮਾ ਬੜਾ ਅੱਛਾ ਹੈ, ਫਲਾਂ ਫਿਲਮ ਬੜੀ ਅੱਛੀ ਹੈ। ਉਹ ਸੱਚੀ ਗੱਲ ਕਦੋਂ ਹੋਈ? ਤੇ ਝੂਠੀ ਹੈ। ਇਹਨਾਂ ਡਰਾਮਿਆਂ ਤੋਂ ਤੇ ਫਿਲਮਾਂ ਤੋਂ ਛੱਡੋ, ਖੁਦਾ ਦੇ ਹੁਕਮ ਨੂੰ ਮੰਨੋ। ਵੇਖੋ ਖੁਦਾ ਕਹਿੰਦਾ ਝੂਠੀ ਗੱਲ ਪਸੰਦ ਕਰਨ ਵਾਲਾ ਤੇ ਘੜਨ ਵਾਲਾ ਦੋਵੇਂ ਬਾਹਰ ਰਹਿਣਗੇ। ਤੇ ਅਸੀਂ ਕੀ ਕਰਨਾ ਹੈ? ਡਰਾਮੇ ਵੇਖ ਲੈ, ਚਾਹੇ ਟੀਵੀ 'ਤੇ ਵੇਖੀਏ, ਚਾਹੇ ਇੰਟਰਨੈਟ 'ਤੇ ਵੇਖੀਏ, ਚਾਹੇ ਸਿਨੇਮੇ 'ਚ ਫਿਲਮ ਵੇਖੀਏ, ਹੈ ਤੇ ਝੂਠੀਆਂ ਗੱਲਾਂ ਨਾ। ਅੱਜ ਮੈਂ ਸਾਰਿਆਂ ਨੂੰ ਦੱਸਣਾ ਚਾਹੁੰਦਾ ਵਾਂ, ਨਿੱਕੇ ਵੱਡੇ ਯਾਰ ਦੋਸਤ ਭੈਣ ਭਰਾ ਸਾਰੇ ਜਾਣ ਲਵੋ
ਕਿ ਇਹ ਵੇਖਣ ਵਾਲੇ ਡਰਾਮੇ ਵੇਖਣ ਵਾਲੇ, ਡਰਾਮੇ ਕਰਨ ਵਾਲੇ, ਫਿਲਮਾਂ ਵੇਖਣ ਵਾਲੇ ਤੇ ਝੂਠੀਆਂ ਗੱਲਾਂ ਪਸੰਦ ਕਰਨ ਵਾਲੇ ਤੇ ਘੜਨ ਵਾਲੇ ਇਹ ਖੁਦਾ ਦੀ ਬਾਦਸ਼ਾਹੀ 'ਚ ਨਹੀਂ ਜਾ ਸਕਦੇ। ਇਹ ਜੰਨਤ ਤੋਂ ਬਾਹਰ ਰਹਿਣਗੇ। ਖੁਦਾ ਨੇ ਆਪਣੇ ਕਲਾਮ ਦੇ ਵਿੱਚ ਦੱਸ ਦਿੱਤਾ ਤੇ ਮੋਹਰ ਲਾ ਦਿੱਤੀ ਹੈ, ਲੇਕਿਨ ਸਾਡੇ ਕੋਲ ਵਕਤ ਹੋਣੀ ਹੈ। ਜਿੰਨੀ ਦੇਰ ਤੱਕ ਸਾਹ ਚੱਲਦੇ ਨੇ ਸਾਡੇ ਕੋਲ ਵਕਤ ਹੈ ਕਿ ਅਸੀਂ ਇਹਨਾਂ ਕੰਮਾਂ ਨੂੰ ਛੱਡੀਏ, ਇਹਨਾਂ ਕੰਮਾਂ ਨੂੰ ਛੱਡ ਦਈਏ ਤੇ ਆਪਣੀ ਆਉਣ ਵਾਲੀ ਜ਼ਿੰਦਗੀ ਜਿਹੜੀ ਇਸ ਦੁਨੀਆ ਤੋਂ ਜਾਣ ਤੋਂ ਬਾਅਦ ਹੈ ਉਹਨੂੰ ਅਸੀਂ ਅੱਛਾ ਬਣਾ ਲਈਏ ਤੇ ਆਪਣੇ ਆਪ ਨੂੰ ਜੰਨਤ 'ਚ ਜਾਣ ਲਈ ਤਿਆਰ ਕਰੀਏ। ਇਹ ਸਾਡੇ ਕੋਲ ਵਕਤ ਹੈ ਕਿ ਅਸੀਂ ਆਪਣੇ ਆਪ ਨੂੰ ਸੰਭਾਲੀਏ ਤੇ ਇਹ ਸਾਰੇ ਕੰਮ ਛੱਡ ਦਈਏ। ਜਿਸ ਤਰ੍ਹਾਂ ਅਸਾਂ ਪਿੱਛੇ ਸਿੱਖਿਆ ਕਿ ਬੁੱਤ ਪ੍ਰਸਤੀ ਵੀ ਨਹੀਂ ਕਰਨੀ, ਖੂਨ ਵੀ ਨਹੀਂ ਕਰਨਾ, ਝੂਠੀ ਗੱਲ ਦਾ ਪਸੰਦ ਕਰਨ ਵਾਲਾ ਤੇ ਘੜਨ ਵਾਲਾ ਤੇ ਝੂਠ ਬੋਲਣਾ, ਇਹ ਸਾਰੇ ਕੰਮ ਛੱਡ ਦਿਓ। ਜਾਦੂਗਰੀ ਵੀ ਨਹੀਂ ਕਰਨੀ, ਉਹ ਖੁਦਾ ਦੇ ਹਜ਼ੂਰ ਆਓ ਨਾ, ਉਹ ਤੋਂ ਮੰਗੋ। ਹੁਣ ਝੂਠੀ ਗੱਲ ਬਣਾ ਕੇ ਪੇਸ਼ ਕਰਕੇ ਲੋਕਾਂ ਨੂੰ 2 ਮਿੰਟ ਖੁਸ਼ ਕਰਦੇ ਨੇ, ਪੈਸੇ ਲੈਂਦੇ ਨੇ। ਉਹ ਖੁਦਾ ਤੋਂ ਮੰਗੋ ਨਾ, ਖੁਦਾ ਤੁਹਾਨੂੰ ਰੁਪਇਆ ਪੈਸਾ ਵੀ ਮੁਹੱਈਆ ਕਰੇ, ਖੁਦਾ ਤੁਹਾਨੂੰ ਬਰਕਤ ਵੀ ਦੇਵੇ। ਨਾ ਝੂਠੀ ਗੱਲ ਘੜੋ ਤੇ ਨਾ ਝੂਠੀ ਗੱਲ ਪੇਸ਼ ਕਰੋ ਤੇ ਨਾ ਉਹ ਅੱਗੇ ਦੱਸਣ ਕਿ ਝੂਠ ਫੈਲਾਣਾ, ਝੂਠ ਬੋਲਣਾ ਸਾਰੇ ਖੁਦਾ ਨੂੰ ਪਸੰਦ ਨਹੀਂ ਜੇਗੇ। ਤੇ ਇਸ ਤੋਂ ਪਹਿਲਾਂ ਕਿ ਅਸੀਂ ਲਾਨਤ ਦੀ ਜ਼ਿੰਦਗੀ ਬਸਰ ਕਰੀਏ, ਅਸੀਂ ਆਪਣੇ ਆਪ ਨੂੰ ਖੁਦਾ ਦੀ ਹਜ਼ੂਰੀ 'ਚ ਲੈ ਆਈਏ ਤੇ ਹਰ ਤਰ੍ਹਾਂ ਦਾ ਝੂਠ ਬੋਲਣਾ ਛੱਡ ਦਈਏ ਤੇ ਝੂਠੀ ਗੱਲਾਂ ਪਸੰਦ ਕਰਨਾ ਵੀ ਛੱਡ ਦਈਏ। ਤੇ ਇਧਰੋਂ ਸੁਣੀ ਝੂਠ ਅੱਗੇ ਪਹੁੰਚਾਉਂਦੇ ਆ, ਗੱਲ ਝੂਠੀ ਹੁੰਦੀ ਹੈ ਤੇ ਅੱਗੇ ਪਹੁੰਚਾਉਂਦੇ ਆ, ਅਸੀਂ ਗੁਨਾਹ ਕਰਦੇ ਜਾਂਦੇ ਆ ਤੇ ਖੁਦਾ ਦੀ ਹਜ਼ੂਰੀ ਤੋਂ ਦੂਰ ਹੁੰਦੇ ਜਾਂਦੇ ਆ ਤੇ ਅਸੀਂ ਆਪਣੇ ਆਪ ਨੂੰ ਜੰਨਤ ਤੋਂ ਵੀ ਦੂਰ ਕਰਦੇ ਜਾਂਦੇ ਆ, ਖੁਦਾ ਦੀ ਬਾਦਸ਼ਾਹੀ ਤੋਂ ਵੀ ਦੂਰ ਕਰਦੇ ਜਾਂਦੇ ਆ। ਸਿਰਫ 2 ਮਿੰਟ ਖੁਸ਼ ਹੋਣ ਲਈ, ਐਸੀ ਖੁਸ਼ੀ ਜਿਹੜੀ ਥੋੜੀ ਦੇਰ ਲਈ ਹੈ ਲੇਕਿਨ ਗੁਨਾਹ ਦੇ ਜ਼ਾਇਕੇ ਨਾਲ ਭਰੀ ਹੋਈ ਹੈ। ਖੁਦਾ ਦਾ ਵਾਸਤਾ ਛੱਡੋ ਇਹਨਾਂ ਕੰਮਾਂ ਨੂੰ, ਖੁਦਾ ਦੀ ਹਜ਼ੂਰੀ ਚਾਹੋ ਤੇ ਆਪਣੀਆਂ ਗਲਤੀਆਂ ਤੇ ਆਪਣੇ ਗੁਨਾਹਾਂ ਦਾ ਇਕਰਾਰ ਕਰੋ ਤੇ ਝੂਠ ਮਾਰਨੇ ਛੱਡੋ, ਝੂਠੀਆਂ ਗੱਲਾਂ ਕਰਨੀਆਂ ਛੱਡੋ, ਝੂਠੀਆਂ ਗੱਲਾਂ ਪਸੰਦ ਕਰਨੀਆਂ ਛੱਡੋ ਤੇ ਖੁਦਾ ਦੀ ਹਜ਼ੂਰੀ ਚਾਹੋ। ਸੱਚੀ ਗੱਲ ਸੱਚੀ, ਯਾਨੀ ਜਿਹਨੂੰ ਯਿਸੂ ਮਸੀਹ ਨੇ ਖੁਦ ਆਪਣੀ ਜ਼ਬਾਨੇ ਮੁਬਾਰਕਾ ਤੋਂ ਕਿਹਾ ਵੇ ਕਿ ਤੁਹਾਡਾ ਕਲਾਮ, ਤੁਹਾਡੀਆਂ ਗੱਲਾਂ ਹਾਂ ਦੀ ਜਗ੍ਹਾ ਹਾਂ ਤੇ ਨਾ ਦੀ ਜਗ੍ਹਾ ਨਾ ਹੋ। ਕੋਈ ਆਪਣੇ ਲੋ ਗੱਲ ਨਾ ਕਰੋ, ਕੋਈ ਉਹਦੇ ਵਿੱਚ ਵਧਾ ਚੜਾ ਕੇ ਨਾ ਕਰੋ ਕਿ ਅਸੀਂ ਇਹ ਬੜਾ ਵੱਡਾ ਗੁਨਾਹ ਮੇਰੇ ਜ਼ਿਹਨ 'ਚ ਆਇਆ ਜਿਹੜਾ ਇਹਦਾ ਤਾਲੁਕ ਰੱਖਦਾ ਕਿ ਗੱਲ ਇੰਨੀ ਕੁ ਹੁੰਦੀ ਹੈ ਤੇ ਅਸੀਂ ਵਧਾ ਕੇ ਕਿੰਨੀ ਪੇਸ਼ ਕਰ ਦਿੰਦੇ ਆ, ਉਹਦਾ ਮਤਲਬ ਹੀ ਚੇਂਜ ਕਰ ਦਿੰਦੇ ਆ ਤੇ ਖੁਦਾ ਇਹਨਾਂ ਗੱਲਾਂ ਤੋਂ ਮਨਾ ਕਰਦਾ ਹੈ ਕਿ ਹਰ ਝੂਠੀ ਗੱਲ ਪਸੰਦ ਕਰਨ ਵਾਲਾ ਤੇ ਘੜਨ ਵਾਲਾ ਖੁਦਾ ਦੀ ਬਾਦਸ਼ਾਹੀ ਯਾਨੀ ਜੰਨਤ ਤੋਂ ਬਾਹਰ ਰਹੇਗਾ। ਮੈਂ ਉਮੀਦ ਕਰਨਾ ਕਿ ਤੁਹਾਨੂੰ ਇਹ ਗੱਲਾਂ ਅੱਛੀਆਂ ਲੱਗੀਆਂ ਨੇ ਤੇ ਤੁਸੀਂ ਇਸ ਕਲਾਮ ਤੇ ਅਮਲ ਕਰੋਗੇ ਤੇ ਆਪਣੀ ਜ਼ਿੰਦਗੀ ਬਦਲੋਗੇ। ਮੇਰੀ ਦੁਆ ਹੈ ਕਿ ਖੁਦਾ ਤੁਹਾਨੂੰ ਇਸ ਕਲਾਮ ਤੇ ਅਮਲ ਕਰਨ ਦੀ ਤੌਫੀਕ ਦੇਵੇ ਤੇ ਤੁਹਾਡੀ ਜ਼ਿੰਦਗੀ ਬਦਲ ਜਾਏ ਤੇ ਤੁਸੀਂ ਖੁਦਾ ਦੇ ਪਸੰਦੀਦਾ ਬਣ ਜਾਓ। ਖੁਦਾ ਤੁਹਾਨੂੰ ਬਰਕਤ ਦੇਵੇ।